ਤੁਹਾਡੇ ਤੇ ਆਪਣਾ क्रिसमस दी ईव है। हाँ जी हाँ जी। ते अपना बीबा जी साडे रोटियां पका रहे हैं लोकां लई। आज ते पुछो ना जी, उन्होंने मेरी ड्यूटी लाई कि तू ही अटेंड कर, ते वो अपने तड़के छिड़के ला रहे ने, पता नहीं की बन रहा। आओ तुसी वैसे वो कहंदे ने ਉਹ ਕਹਿੰਦੇ ਨੇ ਕਿ ਤੁਸੀਂ ਉਹਨਾਂ ਨੂੰ ਉਸ ਪਾਸੇ ਲਾ ਕੇ ਤੇ ਆਪ ਪੜਨਾ ਸ਼ੁਰੂ ਕਰ ਦਿੰਦੇ। ਬਿਲਕੁਲ। ਤੇ ਐਨੀਵੇਜ਼ ਅੱਜ ਅਸੀਂ ਅੱਜ ਦੀ ਪੌੜੀ ਹੈ ਵੀ ਛੋਟੀ, ਤੇ ਬਸ ਅੱਜ ਇੰਨੀ ਕਰਾਂਗੇ ਅਸੀਂ ਜਿੰਨੀ ਇਹ ਜਿਹੜੀ ਛੋਟੀ ਜੀ ਪੌੜੀ ਹੈਗੀ ਹੈ। ਅੱਛਾ ਜੀ, ਇਹ ਪੌੜੀ ਹੈ ਜੀ ਸ਼ੁਰੂ ਹੁੰਦੀ ਆ तीर्थ नावा जे तिस बहावा वण भाणे के नाय करी। विण भाणे की विण भाणे के नाय करी। जेती सिरठ उपाई वेखा वण कर्मा के मिले लई। विण कर्मा की मिले लई। और मैं वण पढ़ जाना, मैनू वो जेर नहीं आउंदी मेरे ध्यान च। मत विच रतन जवाहर मानक जे एक गुर की सिख सुनी। गुर एक दे बुझाई सबना जिया का एक दाता। सो मैं विसर न जाई। भाजी तुसी ना म्यूट कर लो अपने आप। ये देखो जी, लोग जिहड़े ने वो गुरु नानक जी जिहड़े ने वो जपजी साहब दे विच जिहड़ी बहुत सारियां रिचुअल्स ने, बहुत सारियां रिचुअल्स जिहड़ियां ने और बहुत सारे जिहड़े देवता और देवतावां दीयां कहानियां ने, उन्हां नूं सिंबॉलिक विखाउंदे ने। उन्हां दा कहना यह है कि ये सिंबल्स है ने बंदे दी अपनी जिहड़ी होंद है ਉਹਨੂੰ ਆਪਣਾ ਉਹਨੂੰ ਠੀਕ ਕਰਨ ਦੇ। ਤੇ ਉਹ ਰਿਚੁਅਲ ਜਿਹੜੀਆਂ ਨੇ ਉਹ ਉਹਨਾਂ ਦਾ ਮਤਲਬ ਪੁੱਠਾ ਹੋ ਗਿਆ ਹੈ। ਹੁਣ ਲੋਕੀ ਜਿਹੜੇ ਨੇ ਉਹ ਤੀਰਥ ਨਹਾਉਣ ਜਾਂਦੇ ਨੇ ਤੇ ਉਹ ਸਮਝਦੇ ਨੇ ਕਿ ਤੀਰਥ ਨਹਾ ਕੇ ਤੇ ਉਹਨਾਂ ਦੇ ਜਿਹੜੇ ਗੁਨਾਹਾਂ ਦੀ ਹੈ ਉਹ ਸਫਾਈ ਹੋ ਗਈ। ਇਹ ਇੰਜ ਹੀ ਹੈ ਜਿਵੇਂ ਮੁਸਲਮਾਨ ਜਿਹੜੇ ਨੇ ਉਹ ਹਜ ਕਰਨ ਜਾਂਦੇ ਨੇ ਤੇ ਹਜ ਕਰਕੇ ਸਮਝਦੇ ਨੇ ਕਿ ਜਿਹੜੇ ਉਸ ਵੇਲੇ ਤੱਕ ਉਹਨਾਂ ਨੇ ਗੁਨਾਹ ਕੀਤੇ ਸਨ ਉਹ ਉਹਨਾਂ ਦੇ ਸਾਫ਼ ਹੋ ਗਏ, ਹੁਣ ਖਾਤਾ ਨਵਾਂ ਖੁੱਲ ਗਿਆ। ਤੇ ਵੈਸੇ ਮਜ਼ੇਦਾਰੀ ਦੀ ਗੱਲ ਇਹ ਹੈ ਕਿ ਸਾਡੇ ਇਹ ਮਸ਼ਹੂਰ ਹੁੰਦਾ ਸੀ ਕਿ ये किसी ने कहा जी फलाना दुकानदार हाजी हो गया ते ਉਹਦੇ ਬਾਰੇ ਸਮਝਿਆ ਜਾਂਦਾ ਸੀ ਕਿ ਇਹਨੇ ਹੁਣ ਬੇਈਮਾਨੀ ਬਹੁਤ ਹੀ ਕਰਨੀ ਹੈ। ਇਹ ਆਮ ਲੋਕਾਂ 'ਚ ਮਸ਼ਹੂਰ ਹੁੰਦਾ ਸੀ। ਤੇ ਇੱਥੇ ਹੈ ਕਿ ਤੀਰਥ ਨਾਵਾਂ ਜੇ ਤਿਸਮਾਵਾਂ, ਮਤਲਬ ਜਿਹੜਾ ਆਮ ਤੀਰਥ ਨਹਾਉਣ ਵਾਲਾ ਹੈ ਉਹ ਤੇ ਇਸ ਵਾਸਤੇ ਤੀਰਥ ਨਹਾਉਂਦਾ ਹੈ ਕਿ ਉਹ ਉਹਨੂੰ ਭਾ ਜਾਵੇ। ਯਾਨੀ ਜਦੋਂ ਤੀਰਥ ਨਹਾ ਲਿਆ ਉਹਨੇ ਆਪਣੇ ਗੰਦ ਜਿਹੜੇ ਨੇ ਉਹ ਸਾਫ਼ ਕਰ ਲਏ ਤੇ ਫਿਰ ਉਸ ਨੂੰ ਸੰਸਾਰੀ ਹਸਤੀ ਨੂੰ ਉਹ ਭਾ ਜਾਵੇਗਾ ਉਸ ਤੀਰਥ ਨਹਾਉਣ ਤੋਂ ਬਾਅਦ। ਲੇਕਿਨ ਗੁਰੂ ਨਾਨਕ ਜੀ ਇੱਥੇ ਉਹ ਸਾਰੇ ਕਨਸੈਪਟ ਨੂੰ ਉਲਟ ਰਹੇ ਨੇ।
ਉਹਨੂੰ ਉਹਦੇ ਬਿਲਕੁਲ ਹੀ ਉਲਟ ਮੈਨੇ ਜਿਹੜੇ ਨੇ ਉਹ ਕਰ ਰਹੇ ਨੇ। ਉਹ ਇਹ ਕਹਿ ਰਹੇ ਨੇ ਕਿ ਜੇ ਤਿਸ ਭਾਵਾਂ, ਜੇ ਮੈਂ ਉਹਨੂੰ ਭਾਵਾਂ ਤੇ ਫਿਰ ਮੈਂ ਮੇਰਾ ਤੀਰਥ ਲਾਉਣ ਦਾ ਕੋਈ ਮਤਲਬ ਹੈਗਾ। ਜੇ ਤੀਰਥ ਨਾਵਾਂ ਜੇ ਤਿਸ ਭਾਵਾਂ, ਜੇ ਉਹਨੂੰ ਭਾਵਾਂ ਪਹਿਲੇ ਉਹਦੇ ਪਸੰਦ ਦੇ ਨਾਲ ਜੇ ਮੈਂ ਚੱਲ ਰਿਹਾ ਹਾਂ ਪਹਿਲੇ ਤੋਂ, ਤੇ ਫਿਰ ਮੇਰਾ ਤੀਰਥ ਲਾਉਣਾ ਬਣਦਾ ਹੈ। ਵਿਣ ਬਾਣੇ ਕੇ ਨਾਇਕ ਕਰੀ, ਅਗਰ ਉਹ ਮੈਨੂੰ ਪਸੰਦ ਨਾ ਕਰੇ, ਵਿਣ ਦਾ ਮਤਲਬ ਹੈ ਨਾ, ਨਹੀਂ, ਵਿਣ ਬਾਣੇ ਯਾਨੀ ਜੇ ਮੈਂ ਨਾ ਭਾ ਰਿਹਾ ਹਾਂ ਉਹਨੂੰ ਕਿ ਨਾਇਕ ਕਰੀ, ਤੇ ਫਿਰ ਨਹਾਉਣ ਦਾ ਫਾਇਦਾ ਕੀ ਹੈ? ਇਹ ਬਿਲਕੁਲ ਉਲਟਾਏ ਜਾ ਰਹੇ ਨੇ ਇੱਥੇ ਤੀਰਥ ਜਾਣ ਦੇ ਮੈਨੇ ਜਿਹੜੇ ਨੇ ਉਹ ਉਲਟਾਏ ਜਾ ਰਹੇ ਨੇ। ਇਹ ਹੋਰ ਵੀ ਥਾਵਾਂ ਦੇ ਉੱਤੇ ਬਾਬਾ ਗੁਰੂ ਨਾਨਕ ਜੀ ਤੀਰਥ ਨਹਾਉਣ ਨੂੰ ਆਪਣੇ ਅੰਦਰ ਦੀ ਸਫਾਈ ਜਿਹੜੀ ਹੈ ਉਹ ਕਹਿੰਦੇ ਨੇ। ਉਹ ਇਹ ਨਹੀਂ ਸਮਝਦੇ ਕਿ ਬਕਾਇਦਾ ਦਰਿਆ ਤੇ ਜਾ ਕੇ ਤੇ ਉਹ ਰਿਚੁਅਲ ਕਰਨਾ ਅਸਲ ਦੇ ਵਿੱਚ ਜਿਹੜਾ ਹੈਗਾ ਹੈ ਉਹਦੇ ਨਾਲ ਕੋਈ ਅਸਰ ਪੈਂਦਾ ਹੈ। ਤੁਸੀਂ ਕਈ ਕਹਾਣੀਆਂ ਸੁਣੀਆਂ ਨੇ ਕਿ ਬਾਬਾ ਜੀ ਜਿਹੜੇ ਨੇ ਉਹ ਆਪਣਾ ਜਾ ਕੇ ਤੇ ਪਾਣੀ ਦੂਜੀ ਪਾਸੇ ਸੁੱਟ ਰਹੇ ਸਨ। ਉਹ ਕੀ ਹੈ ਜੀ ਕਹਾਣੀ ਉਹ ਪੁਸ਼ਪਾ ਜੀ? ਉਹ ਦੂਸਰੇ ਲੋग पूरब ਦੀ तरफ करके कर रहे सी ਤੇ ਇਹਨਾਂ ਨੇ ਪश्चिम ਦੀ तरफ खड़े होके पानी सुटना शुरू कर ਦਿੱਤਾ। ਉਹਨਾਂ ਨੇ ਕਿਹਾ ਇਹ ਕੀ ਕਰ ਰਹੇ ਹੋ? ਤੇ ਉਸਨੇ ਤੁਸੀਂ ਕੀ ਕਰ ਰਹੇ ਹੋ? ਉਹਨਾਂ ਨੇ ਕਿਹਾ ਕਿ ਅਸੀਂ ਉਹ ਦੇਵਤਾ ਨੂੰ ਪਾਣੀ ਦੇ ਰਹੇ ਹਾਂ। ਪਰ ਤੇ ਗੁਰੂ ਨਾਨਕ ਨੇ ਕਿਹਾ ਨਾ, ਗੁਰੂ ਨਾਨਕ ਨੇ ਕਿਹਾ ਕਿ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ। ਤੁਹਾਡੇ ਖੇਤਾਂ ਨੂੰ ਇੱਥੋਂ ਪਾਣੀ ਪਹੁੰਚੇਗਾ? ਉਹ ਕਹਿੰਦੇ ਜੇ ਤੁਹਾਡੇ ਉੱਥੇ ਪਹੁੰਚ ਸਕਦਾ ਤੇ ਮੇਰੇ ਖੇਤਾਂ ਨੂੰ ਕਿਉਂ ਨਹੀਂ ਪਹੁੰਚ ਸਕਦਾ? ਬਿਲਕੁਲ ਬਿਲਕੁਲ। ਇਹ ਜਿਹੜਾ ਹੈਗਾ ਨਾ ਇਹ ਉਹਨਾਂ ਦਾ ਤਰੀਕਾ ਹੈ ਸੀ ਜਿਹੜੇ ਐਸਟੈਬਲਿਸ਼ਡ ਔਰ ਆਰਗੇਨਾਈਜ਼ਡ ਰਿਲੀਜਨ ਦੀਆਂ ਜਿਹੜੀਆਂ ਰਿਚੁਅਲਸ ਨੇ ਉਹਨਾਂ ਨੂੰ ਨੰਗਿਆਂ ਕਰਨ ਦਾ। ਮਿਸਾਲ ਦੇ ਤੌਰ ਤੇ ਕਹਿੰਦੇ ਨੇ ਜੀ ਉਹ ਮੱਕੇ ਗਏ ਸਨ ਤੇ ਉੱਥੇ ਆਪਣਾ ਉਹ ਲੰਮੇ ਪਏ ਸਨ ਤੇ ਕਿਸੇ ਨੇ ਕਿਹਾ ਜੀ ਤੁਸੀਂ ਪੈਰ ਖਾਨੇ ਕਾਬੇ ਵੱਲ ਕਰਕੇ ਕਿਉਂ ਸੁੱਤੇ ਹੋ? ਤੇ ਉਹਨਾਂ ਨੇ ਕਿਹਾ ਅੱਛਾ ਤੁਸੀਂ ਮੇਰੇ ਪੈਰ ਉਸ ਪਾਸੇ ਕਰ ਦਿਓ ਜਿੱਧਰ ਖਾਨਾ ਕਾਬਾ ਨਹੀਂ ਹੈਗਾ। ਮਤਲਬ ਜੇ ਖੁਦਾ ਦਾ ਘਰ ਹਰ ਪਾਸੇ ਹੀ ਹੈ ਤੇ ਮੈਂ ਜਿੱਧਰ ਵੀ ਪੈਰ ਕਰਾਂਗਾ ਉਹ ਖੁਦਾ ਦੇ ਘਰ ਵੱਲ ਹੀ ਹੋਣਗੇ। ਤੇ ਇਹ ਜਿਹੜੀ ਰਿਚੁਅਲਿਜ਼ਮ ਦੀ ਜਿਹੜੀ ਨਿਗੇਸ਼ਨ ਹੈ ਇਹ ਔਰ ਖਾਸ ਤੌਰ ਦੇ ਉੱਤੇ ਕਿਉਂਕਿ ਗੁਰੂ ਨਾਨਕ ਜੀ ਜਿਹੜੇ ਨੇ ਉਹ ਹਿੰਦੂਇਜ਼ਮ ਦੀ ਰਿਚੁਅਲਿਜ਼ਮ ਦੇ ਉੱਤੇ ਹਿੰਦੂਇਜ਼ਮ ਦੀ ਰਿਚੁਅਲਿਜ਼ਮ ਜਿਹੜੀ ਹੈ ਉਹਦੇ ਉੱਤੇ ਜ਼ਿਆਦਾ ਕੰਸਨਟ੍ਰੇਟ ਕਰਦੇ ਨੇ। ਔਰ ਇਸੇ ਲਈ ਉਹ ਜਿਹੜੀ ਰਿਚੁਅਲਿਜ਼ਮ ਦਾ ਮੁਕਾ ਤੇ ਇੱਕ ਨਵੀਂ ਆਈਡੀਆਲੋਜੀ ਉਹਨੂੰ ਮੁਕਾ ਕੇ ਇੱਕ ਨਵੀਂ ਆਈਡੀਆਲੋਜੀ ਸਰਜੀ ਗਈ, ਬਣਾਈ ਗਈ, ਕ੍ਰੀਏਟ ਕੀਤੀ ਗਈ, ਜਿਹਨੂੰ ਬਹੁਤ ਸਾਰੇ ਲੋਕਾਂ ਨੇ ਫਿਰ ਫਾਲੋ ਵੀ ਕੀਤਾ। ਜੇਤੀ ਸਿਰਠ ਉਪਾਈ ਵੇਖਾਂ, ਜੇਤੀ ਜਿਸ ਤਰ੍ਹਾਂ ਦੀ ਜਿਵੇਂ ਦੀ, ਸਿਰਠ ਦਾ ਮਤਲਬ ਹੈ ਕ੍ਰੀਏਸ਼ਨ।
ਸਰਜਣਾ ਉਪਾਈ ਬਣੀ ਹੋਈ। ਜੇ ਮੈਂ ਇਹ ਜਿਹੜੀ ਕ੍ਰੀਏਸ਼ਨ ਹੈ, ਇਹ ਜਿਹੜੀ ਸਰਜਣਾ ਹੋਈ ਹੋਈ ਹੈ, ਇਹ ਕਿਵੇਂ ਹੋਈ ਹੋਈ ਹੈ, ਇਹਨੂੰ ਜੇ ਮੈਂ ਵੇਖਾਂ, ਜੇਤੀ ਸਰਜ ਉਪਾਈ ਵੇਖਾਂ, ਵਿਣ ਕਰਮਾਂ ਕੇ ਮਿਲੇ ਲਈ। ਤੇ ਇਸ ਕ੍ਰੀਏਸ਼ਨ ਨੂੰ ਵੇਖ ਕੇ ਮੈਨੂੰ ਇਹ ਪਤਾ ਲੱਗ ਸਕਦਾ ਹੈ ਕਿ ਵਿਣ ਕਰਮਾਂ ਬਗੈਰ ਕਰਨ ਦੇ ਕੁਝ ਮਿਲਦਾ ਨਹੀਂ ਹੈ। ਵਿਣ ਕਰਮਾਂ ਕੇ ਮਿਲੇ ਲਈ, ਬਗੈਰ ਕਰਮ ਦਾ ਮਤਲਬ ਮੈਂ ਤੁਹਾਨੂੰ ਪਹਿਲੇ ਵੀ ਪੌੜੀਆਂ 'ਚ ਦੱਸਿਆ ਸੀ ਕਿ ਕਰਮ ਦਾ ਮਤਲਬ ਕਿਸਮਤ ਨਹੀਂ ਹੈ, ਡੈਸਟਨੀ ਨਹੀਂ ਹੈ। ਕਰਮ ਦਾ ਮਤਲਬ ਹੈ ਜਿਹੜੀ ਤੁਸੀਂ, ਤੁਹਾਡੀ ਕਰਤ ਹੈ, ਜਿਹੜੀ ਤੁਸੀਂ ਕੰਮ ਕਰਦੇ ਹੋ। ਕਿ ਇਹ ਜਿਹੜੀ ਕ੍ਰੀਏਸ਼ਨ ਹੈ, ਜਿਹੜੀ ਹਰ ਸ਼ੈ ਜਿਹੜੀ ਜਿਵੇਂ ਐਕਟ ਕਰ ਰਹੀ ਹੈ, ਜਿਵੇਂ ਇੱਕ ਦੂਜੀ ਦੇ ਨਾਲ ਜੁੜ ਰਹੀ ਹੈ, ਜਿਵੇਂ ਵੱਧ ਰਹੀ ਹੈ, ਜਿਵੇਂ ਘਟ ਰਹੀ ਹੈ, ਇਹਦੇ ਵਿੱਚ ਜਿਹੜੀ ਸਾਰੀ ਹਰਕਤ ਹੋ ਰਹੀ ਹੈ, ਇਹ ਇੱਕ ਤਰ੍ਹਾਂ ਦੀ ਕਿਰਤ ਹੈ ਇਹ ਕਰਨ ਦੀ। ਤੇ ਉਸ ਤੋਂ ਬਗੈਰ ਜਿਹੜੀ ਹੈ ਉਹਦੇ ਬਗੈਰ ਤੇ ਕੁਝ ਨਹੀਂ ਮਿਲਦਾ। ਮਤਲਬ ਇਹਨੂੰ ਤੁਸੀਂ ਅਗਰ ਹੁਣ ਫੇਰ ਦੁਬਾਰਾ ਤੋਂ ਇਹਨੂੰ ਅਗਰ ਤੁਸੀਂ ਪਹਿਲੇ ਮਿਸਰੇ ਵੱਲ ਲੈ ਜਾਓ, ਤੀਰਥ ਨਹਾਵਾਂ ਜੇ ਤਿਸ ਭਾਵਾਂ, ਇਸ ਮਿਸਰੇ ਨਾਲ ਜੋੜ ਲਓ ਇਸ ਨੂੰ। ਤੀਰਥ ਨਹਾਉਣ ਦਾ ਅਮਲ ਜਿਹੜਾ ਹੈਗਾ ਉਹ ਤੇ ਪੈਸਿਵ ਜਿਹਾ ਅਮਲ ਹੈ ਨਾ। ਉਹਦੇ ਵਿੱਚ ਤੁਸੀਂ ਕੋਈ ਆਪਣੇ ਅੰਦਰ ਤਬਦੀਲੀ ਨਹੀਂ ਨਾ ਕੀਤੀ। ਤੁਸੀਂ ਜਾ ਕੇ ਸਿਰਫ ਪਾਣੀ 'ਚ ਵੜ ਗਏ ਤੇ ਪਾਣੀ ਆਪਣੇ ਉੱਤੇ ਸੁੱਟ ਲਿਆ, ਤੇ ਉਹ ਕੋਈ ਕਰਨਾ ਨਹੀਂ ਹੈਗਾ, ਕੋਈ ਕੰਮ ਨਹੀਂ ਕਰਨਾ। ਲੇਕਿਨ ਜੇ ਤਿਸ ਭਾਵਾਂ ਮਤਲਬ, ਲੇਕਿਨ ਉਹਨੂੰ ਮੈਂ ਭਾ ਤਾਂ ਸਕਦਾ ਹੈ ਜੇ ਮੈਂ ਉਸ ਤਰ੍ਹਾਂ ਦੇ ਕੰਮ ਕਰਾਂ ਜਿਹੜੇ ਕਿ ਉਹਨੂੰ ਪਸੰਦ ਆਵਾਂ। ਸੋ ਮਤਲਬ ਇੱਥੇ ਅਗੇਨ ਮੈਂ ਇਹ ਕਹਿ ਰਿਹਾ ਕਿ ਇਹ ਜਿਹੜੀ ਦੂਜੀ ਲਾਈਨ ਦੇ ਵਿੱਚ ਜਿਹੜੀ ਥੀਮ ਆਈ ਹੈ, ਉਹ ਅਸਲ ਦੇ ਵਿੱਚ ਪਹਿਲੀ ਲਾਈਨ ਦੇ ਵਿੱਚ ਕਹੀ ਜਾ ਚੁੱਕੀ ਹੈ। ਅਗਲੀ ਲਾਈਨ ਜੀ, ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਮਤ ਦਾ ਮਤਲਬ ਹੈ ਤੁਹਾਡੀ ਅਕਲ, ਸਮਝ, ਸ਼ਊਰ। ਰਤਨ ਜਿਹੜੇ ਨੇ ਉਹ ਮੋਤੀ, ਜਵਾਹਰ ਵੀ ਜਿਹੜੇ ਨੇ ਉਹ ਯਾਨੀ ਕੀਮਤੀ ਪੱਥਰ, ਮਾਨਕ ਵੀ ਜਿਹੜਾ ਹੈ ਉਹ ਵੀ ਮੋਤੀ ਹੈ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਸਿੱਖਣ ਵਾਲੇ ਨੇ, ਯਾਨੀ ਸਿੱਖ ਦਾ ਮਤਲਬ ਜਿਹੜਾ ਸਿੱਖਦਾ ਹੈ, ਜੇ ਸਿੱਖਣ ਵਾਲੇ ਨੇ ਗੁਰ ਦਾ ਮਤਲਬ ਹੈ ਚਾਨਣ, ਜਿਹੜਾ ਸੰਸਾਰੀ ਹਸਤੀ ਦਾ ਚਾਨਣ ਹੈ। ਜੇ ਉਹਦੀ ਇੱਕ ਵੀ ਸੁਣ ਲਈ ਤੇ ਫਿਰ ਉਹਦੀ ਜਿਹੜੀ ਮਤ ਹੈ, ਫਿਰ ਜਿਹੜੀ ਉਹਦਾ ਸ਼ਊਰ ਹੈ, ਉਹ ਮੋਤੀਆਂ ਨਾਲ ਭਰਿਆ ਜਾਏਗਾ। ਮਤਲਬ ਇਹ ਹੈ ਕਿ ਉਹਦੇ ਵਿੱਚ ਬਹੁਤ ਸੋਹਣੇ ਵਾਧੇ ਹੋ ਜਾਣਗੇ। ਲੇਕਿਨ ਉਹ ਸੁਣਨਾ ਕੀ ਹੈ, ਜੋ ਸੁਣਨਾ ਹੈ ਉਹਦਾ
ਇਸ ਤੋਂ ਪਹਿਲੇ ਚ ਇਸ ਤੋਂ ਪਹਿਲੇ ਮਿਸਰੇ ਦੇ ਵਿੱਚ ਜ਼ਿਕਰ ਹੋ ਚੁੱਕਿਆ ਹੈ, ਔਰ ਉਹ ਹੈਗਾ ਹੈ ਵਿਣ ਕਰਮਾਂ ਕੀ ਮਿਲੇ ਲਈ। ਇਹ ਜਿਹੜੀ ਬਗੈਰ ਕਰਨ ਤੋਂ ਨਹੀਂ ਮਿਲਦੀ, ਇਹ ਗੱਲ ਹੈ ਗੁਰ ਨੇ ਜਿਹੜੀ ਗੁਰ ਜਿਹੜਾ ਹੈ ਉਹਦੀ ਇਹ ਇੱਕ ਗੱਲ ਜੇ ਤੁਹਾਡੀ ਸਮਝ ਚ ਆ ਜਾਵੇ, ਤੁਹਾਡੇ ਪੱਲੇ ਪੈ ਜਾਵੇ, ਤੇ ਫਿਰ ਤੁਹਾਡੀ ਜਿਹੜੀ ਮੱਤ ਹੈ, ਤੁਹਾਡੀ ਜਿਹੜੀ ਸਮਝ ਹੈ, ਤੁਹਾਡੀ ਜਿਹੜਾ ਸ਼ਊਰ ਹੈ, ਉਹਦੇ ਵਿੱਚ ਇਹ ਰਤਨ ਜਵਾਹਰ ਮਾਣਕ ਜਿਹੜੇ ਨੇ ਉਹ ਪੈਦਾ ਹੋ ਜਾਂਦੇ ਨੇ। ਗੁਰ ਇੱਕ ਦੇ ਸੁਝਾਈ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਬਿਸਰ न ਜਾਈ। ਇਹ ਪਹਿਲੇ ਵੀ ਆ ਚੁੱਕਿਆ ਹੈ ਕਿ ਗੁਰ ਨੇ ਇੱਕੋ ਹੀ ਬੁਝਾਰਤ ਜਿਹੜੀ ਹੈ, ਇੱਕੋ ਹੀ ਜਿਹੜੀ ਕੁੰਡੀ ਹੈ ਸਮਝਾਈ ਹੈ ਕਿ ਸਾਰੇ ਜੀ ਜਿਹੜੇ ਨੇ ਉਹਨਾਂ ਦਾ ਇੱਕ ਹੀ ਦਾਤਾ ਹੈ, ਤੇ ਇਹ ਗੱਲ ਨਹੀਂ ਭੁੱਲਣੀ ਚਾਹੀਦੀ। ਇਹ ਜਿਹੜੀ ਗੱਲ ਇਹ ਪਹਿਲੇ ਵੀ ਆਈ, ਹੁਣ ਫੇਰ ਆਈ ਹੈ। ਤੇ ਇੱਕ ਦਾਤਾ ਜਿਹੜਾ ਹੋਣ ਦਾ ਵਿਖਾਲਾ ਹੈ, ਉਹਨੂੰ ਕਿਵੇਂ, ਮਤਲਬ ਇਹ ਹੈ ਕਿ ਉਹਨੂੰ ਇੱਕ ਪੌੜੀ ਚੋਂ ਖੋਲ ਰਹੇ ਨੇ ਔਰ ਇਹ ਦੱਸ ਰਹੇ ਨੇ ਕਿ ਉਹਦਾ ਮਤਲਬ ਕੀ ਹੈ। ਇੱਕ ਉਹਦੇ ਨਾਲ ਜੁੜਨ ਦਾ, ਜਾਂ ਉਹਨੂੰ ਵੇਖਣ ਦਾ, ਜਾਂ ਉਹਦੇ ਅਮਲ ਵੇਖਣ ਦਾ, ਜਾਂ ਉਹਨੂੰ ਸਮਝਿਆ ਕਿਵੇਂ ਜਾਵੇ। ਤੇ ਇਸ ਪੌੜੀ ਦੇ ਵਿੱਚ ਉਹਨਾਂ ਨੇ ਇਹ ਲਿਆ ਕਿ ਲੋਕੀ ਉਹਨੂੰ ਸਮਝਣ ਲਈ, ਜਾਂ ਉਹਨੂੰ ਪਾਉਣ ਲਈ, ਜਾਂ ਉਹਦੇ ਨਾਲ ਮਿਲਣ ਲਈ ਤੀਰਥ ਨਹਾਉਂਦੇ ਨੇ। ਤੇ ਇੱਥੇ ਉਹਨਾਂ ਨੇ ਕਿਹਾ ਕਿ ਤੀਰਥ ਨਹਾਉਣਾ ਤੇ ਕੋਈ ਤੀਰਥ ਨਹਾਉਣ ਨਾਲ ਤੇ ਉਹ ਜਿਹੜਾ ਦਾਤਾ ਹੈ, ਉਹ ਜਿਹੜਾ ਦਾਤਾ ਹੈ ਉਹ ਤਾਂ ਨਹੀਂ ਤੁਹਾਨੂੰ ਚੰਗਾ ਸਮਝਦਾ। ਜੇ ਤੁਸੀਂ ਆਪਣੀਆਂ ਕੰਮਾਂ ਦੇ ਵਿੱਚ, ਆਪਣੇ ਰਹਿਣ ਸਹਿਣ ਦੇ ਵਿੱਚ, ਆਪਣੇ ਅਮਲਾਂ ਦੇ ਵਿੱਚ ਜੇ ਤੁਸੀਂ ਚੰਗੇ ਇਹੋ ਜਿਹੇ ਕੰਮ ਕਰੋ ਕਿ ਉਹਨੂੰ ਭਾ ਜਾਣ, ਤੇ ਇਹ ਹੈ ਤੁਹਾਡਾ ਤੀਰਥ ਨਹਾਉਣਾ ਅਸਲ ਦੇ ਵਿੱਚ। ਫੇਰ ਹੈ ਤੀਰਥ ਨਹਾਉਣਾ। ਤੇ ਜੇ ਉਹ ਪਸੰਦ ਹੀ ਨਹੀਂ ਆ ਉਹਨੂੰ, ਤੁਹਾਡੇ ਜਿਹੜੇ ਕੀਤੇ ਹੋਏ ਨੇ, ਜੋ ਤੁਸੀਂ ਕਰ ਰਹੇ ਹੋ, ਤੇ ਫਿਰ ਤੁਹਾਡੇ ਨਹਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਮੇਰੇ ਖਿਆਲ ਇੰਨੀ ਤਸ਼ਰੀਹ ਇਹਦੀ ਹੋ ਸਕਦੀ ਹੈ। ਜੇ ਤੁਹਾਡੇ ਵੱਲੋਂ ਕੋਈ ਤੁਸੀਂ ਵਾਧਾ ਇਹ 'ਚ ਕਰਨਾ ਤੇ ਕਰ ਲਓ। ਡਾਕਟਰ ਸਾਹਿਬ ਵਿਣ ਭਾਣੇ ਜਾਂ ਵਿਣ ਦਾ ਕੀ ਮਤਲਬ ਹੋਇਆ? ਨਾ, ਬਿਨ ਤੋਂ ਹੋਇਆ ਹਨਾ, ਬਿਨ ਭਾਣੇ ਕੇ ਬਿਨ ਦਾ ਮਤਲਬ ਹੈ ਨਹੀਂ। ਨਹੀਂ, ਹਾਂਜੀ, ਬਗੈਰ। ਨੈਗੇਟਿਵ ਸੈਂਸ। ਬਗੈਰ। ਵਿਣ ਭਾਣੇ ਭਾਏ ਬਗੈਰ। ਵਿਣ ਭਾਣੇ ਕੇ ਨਾਈ ਕਰੀ, ਮਤਲਬ ਕਿ ਗੋਡ ਦੀ ਗ੍ਰੇਸ ਤੋਂ ਜੇ ਮੈਂ ਨਾ ਭਾਵਾਂ ਉਹਨੂੰ, ਹਾਂਜੀ, ਜਿਵੇਂ ਨਾ ਭਾਵਾਂ, ਤੇ ਫਿਰ ਨਹਾਉਣ ਦਾ ਕੀ ਫਾਇਦਾ? ਫਿਰ ਰਿਚੁਅਲ ਦਾ ਕੋਈ ਫਾਇਦਾ ਨਹੀਂ। ਵਿਣ ਕਰਮਾ ਕੇ ਮਿਲੇ ਨਹੀਂ, ਬਿਨ ਕਰਮਾ ਤੋਂ ਕੋਈ ਮਿਲੇਗਾ ਨਹੀਂ ਪਰਮਾਤਮਾ। ਹਾਂਜੀ ਹਾਂਜੀ ਹਾਂਜੀ, ਵਿਣ ਉਹੀ ਚੀਜ਼ ਹੈ ਜਿੱਦਾਂ ਕਿ ਬਿਨਾ ਕਿਸੇ ਚੀਜ਼ ਦੇ ਵਿਣ। ਆਹੋ ਆਹੋ, ਹਾਂਜੀ, ਬਿਨਾ ਬਗੈਰ। ਹਾਂਜੀ,
ਮਤਲਬ ਇਹ ਹੈ ਕਿ ਤੁਸੀਂ ਜਿਹੜੀ ਗੱਲ ਤੇ ਧਿਆਨ ਦਿਓ, ਜਿਹੜੀ ਤੁਸੀਂ ਗੱਲ ਦੇ ਧਿਆਨ ਗੁਰੂ ਨਾਨਕ ਜੀ ਨੂੰ ਪੜ੍ਹਦਿਆਂ ਦਿਓ, ਉਹ ਇਸ ਗੱਲ ਤੇ ਧਿਆਨ ਦਿਓ ਕਿ ਉਹ ਕਿਵੇਂ ਜਿਹੜੇ ਰਿਚੁਅਲਿਸਟਿਕ ਮਜ਼ਹਬ ਹੈ, ਰਿਚੁਅਲਿਸਟਿਕ ਮਾਨਤਾਵਾਂ ਨੇ, ਉਹਨਾਂ ਨੂੰ ਕਿਵੇਂ ਨਿਗੇਟ ਕਰਦੇ ਨੇ। ਮਤਲਬ ਇਹ ਹੈ ਕਿ ਕਿਉਂਕਿ ਜੇ ਤੁਸੀਂ ਜੋ ਉਹਨਾਂ ਦੇ ਵੇਲੇ ਗੁਰੂ ਨਾਨਕ ਜੀ ਦੇ ਵੇਲੇ ਜਿਹੜਾ ਸਟੇਟਸ ਹੈ ਸੁਸਾਇਟੀ ਦਾ, ਉਹਦੇ ਵਿੱਚ ਜੇ ਇੱਕ ਪੰਡਤ ਹੈ ਤੇ ਪੰਡਤ ਨੇ ਜਾ ਕੇ ਤੀਰਥ ਨਹਾ ਲਿਆ ਤੇ ਉਹਨੇ ਕਿਹਾ ਜੀ ਮੈਂ ਤੇ ਮੇਰੀ ਤੇ ਸ਼ਾਨ ਉੱਚੀ ਹੋ ਗਈ ਤੇ ਮੈਂ ਤੇ ਸ਼ੂਦਰ ਤੋਂ ਵੈਸੇ ਹੀ ਚੰਗਾ ਸਾਂ ਤੇ ਹੁਣ ਤੇ ਹੋਰ ਵੀ ਚੰਗਾ ਹੋ ਗਿਆ। ਤੇ ਗੁਰੂ ਨਾਨਕ ਜੀ ਜਿਹੜੇ ਨੇ ਉਹਨੂੰ ਰੱਦ ਕਰ ਰਹੇ ਨੇ ਕਿ ਤੇਰੇ ਤੀਰਥ ਨਹਾਉਣ ਦਾ ਕੋਈ ਮਾਇਨਾ ਨਹੀਂ ਹੈਗਾ, ਕੋਈ ਮਤਲਬ ਨਹੀਂ ਹੈਗਾ, ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਤੂੰ ਉਹ ਕੰਮ ਹੀ ਨਹੀਂ ਕਰਦਾ ਜਿਹੜੇ ਉਹਨੂੰ ਭਾਉਂਦੇ ਹੋਣ। ਇਸੇ ਲਈ ਜਿਹੜੀ ਜਦੋਂ ਅਖੀਰ ਤੇ ਜਾਂਦੇ ਅਸੀਂ ਤੇ ਸਭਨਾ ਜੀਆਂ ਦਾ ਇੱਕੋ ਦਾਤਾ, ਕਿ ਮਤਲਬ ਇਹ ਹੈ ਕਿ ਭਾਵੇਂ ਤੂੰ ਪੰਡਤ ਸੈਂ, ਭਾਵੇਂ ਤੂੰ ਸ਼ੂਦਰ ਸੈਂ, ਤੁਸੀਂ ਸਭ ਇੱਕ ਦੂਜੇ ਦੇ ਬਰਾਬਰ ਹੀ ਸੋ। ਤੇ ਜਿਹੜੇ ਤੁਹਾਡੇ ਵਿੱਚ ਫਰਕ ਪੈਣਾ ਸੀ ਉਹ ਤੁਹਾਡੀਆਂ ਕਰਮਾਂ, ਉਹ ਤੁਹਾਡੇ ਅਮਲਾਂ ਦੇ ਨਾਲ ਪੈਣਾ ਸੀ। ਤੇ ਜੇ ਤੁਹਾਡੇ ਅਮਲ ਜਿਹੜੇ ਨੇ ਉਹ ਸਿਰਫ ਰਿਚੁਅਲਸ ਹੀ ਨੇ, ਰਸਮਾਂ ਹੀ ਨੇ, ਤੇ ਫਿਰ ਉਹਦੇ ਨਾਲ ਕੋਈ ਫਰਕ ਨਹੀਂ ਪੈ ਸਕਦਾ। ਡਾਕਟਰ ਸਾਹਿਬ ਇੱਕ ਗੱਲ ਦੱਸੋ ਜੀ ਕਿ ਇਹ ਜਿਹੜੇ ਰਿਚੁਅਲਸ ਨੇ ਹਿੰਦੂ ਧਰਮ ਦੇ ਵਿੱਚ ਤਾਂ ਬਹੁਤ ਨੇ, ਤੁਸੀਂ ਮੁਸਲਿਮ ਰਿਲੀਜਨ ਦੇ ਵਿੱਚ ਕੁਰਾਨ ਦੇ ਵਿੱਚ ਵੀ ਇਹ ਚੀਜ਼ਾਂ ਮੈਂਸ਼ਨ ਨੇ ਕਿ ਆਰਗੇਨਾਈਜ਼ਡ ਰਿਲੀਜਨ ਨੇ ਆਪਣੇ ਆਪ ਹੀ ਬਣਾਈਆਂ ਨੇ ਇਹ ਚੀਜ਼ਾਂ? ਥੋੜੇ ਜਿਹਾ ਇਸ ਬਾਰੇ ਦੱਸੋ, ਸਾਨੂੰ ਬਹੁਤਾ ਪਤਾ ਨਹੀਂ ਹੈ। ਨਹੀਂ, ਜਿਹੜੀਆਂ ਕੁਰਾਨ ਦੇ ਵਿੱਚ ਨੇ, ਕੁਰਾਨ ਦੇ ਵਿੱਚ ਇੱਕ ਤਰੀਕੇ ਨਾਲ ਤੇ ਤੁਸੀਂ ਕਹਿ ਸਕਦੇ ਹੋ ਕਿ ਰਿਚੁਅਲ ਹੈ ਨੇ। ਮਿਸਾਲ ਦੇ ਤੌਰ ਤੇ ਜਿਹੜੇ ਨਮਾਜ਼ ਹੈ, ਨਮਾਜ਼ ਕਾਇਮ ਕਰੋ, ਇਹਦਾ ਹੁਕਮ ਹੈ। ਹਜ ਕਰੋ, ਇਹਦਾ ਵੀ ਹੁਕਮ ਹੈ। ਜ਼ਕਾਤ ਦਿਓ, ਇਹਦਾ ਵੀ ਹੁਕਮ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਮਾਜ਼ ਪੜ੍ਹਨਾ, ਹਜ ਕਰਨਾ, ਜ਼ਕਾਤ ਦੇਣਾ ਵਗੈਰਾ ਵਗੈਰਾ, ਇਹ ਉਹ ਤੇ ਜਿਸ ਮਕਸਦ ਲਈ ਵੀ ਕਿਹਾ ਗਿਆ ਸੀ ਕਿ ਕਿਉਂ ਨਮਾਜ਼ ਪੜ੍ਹੋ ਤੇ ਕਿਉਂ ਹਜ ਕਰੋ ਤੇ ਕਿਉਂ, ਉਹ ਤੇ ਹੁਣ ਮਤਲਬ ਨਹੀਂ ਰਿਹਾ। ਹੁਣ ਤੇ ਸਿਰਫ ਰਿਚੁਅਲ ਰਹਿ ਗਿਆ। ਬਲਕਿ ਹੁਣ ਦੇਖੋ ਤੁਸੀਂ, ਇਹ ਜਦੋਂ ਦੀ ਪਾਕਿਸਤਾਨ ਦੇ ਵਿੱਚ ਲੋਕੀ ਥੋੜੇ ਜਿਹੇ ਅਮੀਰ ਹੋ ਗਏ ਨੇ ਨਾ, ਕਾਫੀ ਪਹਿਲੇ ਦੀ ਨਿਸਬਤ ਨਾਲੋਂ, ਤੇ ਹੁਣ ਹਜ ਕਰਨਾ ਜਿਹੜਾ ਹੈ ਉਹ ਸਟੇਟਸ ਕੋ ਦਾ ਹਿੱਸਾ ਹੋ ਗਿਆ ਹੈ। ਔਰ ਇੱਕ ਵਾਰੀ ਨਹੀਂ, ਲੋਕੀ 10-10 ਵਾਰੀ ਜਾ ਕੇ ਹਜ ਕਰ ਰਹੇ ਨੇ, ਹਜ ਕਰਦੇ ਨੇ, ਤਾਂ ਕਿ ਉਹਨਾਂ ਨੂੰ ਜ਼ਿਆਦਾ ਪਾਕ ਸਾਫ ਮੰਨਿਆ ਜਾਏ। ਤੇ ਉਹ ਹੁਣ ਇੱਕ ਰਿਚੁਅਲ ਹੀ ਹੈ ਹਜ ਕਰਨਾ। ਲੇਕਿਨ ਇਸਲਾਮ 'ਚ ਵੀ ਉਂਝ ਹੀ ਹੈ, ਕੋਈ ਹਿੰਦੂਇਜ਼ਮ 'ਚ ਖਾਸ ਤੌਰ ਤੇ ਨਹੀਂ ਹੈਗਾ। ਸਾਰੇ ਮਜ਼ਹਬਾਂ ਦੇ ਵਿੱਚ ਰਿਚੁਅਲਸ ਦਾ ਇੱਕ ਹੀ ਤਰੀਕਾ ਹੁੰਦਾ ਹੈ। ਔਰ ਕਿਉਂਕਿ ਸਾਰੇ ਮਜ਼ਹਬ ਜਿਹੜੇ ਨੇ, ਜਿੰਨੇ ਵੀ ਮਜ਼ਹਬ ਨੇ, ਉਹਨਾਂ ਦਾ ਮੁੱਢ ਤੇ ਇੱਕ ਹੀ ਗੱਲ ਹੈਗੀ ਹੈ ਨਾ, ਇੱਕ ਹੀ ਉਹਦਾ ਮੁੱਢ ਹੈਗਾ। ਔਰ ਉਹ ਮੁੱਢ ਜਿਹੜਾ ਸਭ ਦਾ ਹੈਗਾ ਉਹ ਇਹ ਹੈਗਾ
ਕਿ ਇੱਕ ਦੂਜੀ ਹਸਤੀ ਹੈਗੀ ਹੈ, ਉੱਪਰਲੀ ਹਸਤੀ ਹੈ, ਜਿਹਨੇ ਇਹ ਸਾਰਾ ਕੁਝ ਪੈਦਾ ਕੀਤਾ ਹੈ, ਤੇ ਉਹਨੂੰ ਅਸੀਂ ਖੁਸ਼ ਕਰਨਾ ਹੈ, ਤੇ ਉਹਨੂੰ ਖੁਸ਼ ਕਰਨ ਲਈ ਰਸਮਾਂ ਬਣੀਆਂ ਨੇ। ਇਹ ਹਰ ਮਜ਼ਹਬ ਦੇ ਵਿੱਚ ਕਿਸੇ ਦੇ ਵਿੱਚ ਕਿਸੇ ਤਰੀਕੇ ਨਾਲ, ਕਿਸੇ ਦੇ ਵਿੱਚ ਕਿਸੇ ਤਰੀਕੇ ਦੇ ਨਾਲ, ਪਰ ਹੈਗੀ ਹਰ ਮਜ਼ਹਬ ਦੇ ਵਿੱਚ ਵਿਚਲੀ ਗੱਲ ਇਹ ਇੱਕੋ ਹੀ ਹੈ। ਡਾਕਟਰ ਸਾਹਿਬ ਇਹ ਜਿਹੜਾ ਹੱਜ ਵਾਲਾ ਇਹ ਕੁਰਾਨ ਦੇ ਵਿੱਚ ਡਾਇਰੈਕਟ ਹੈਗਾ ਕਿ ਇਹ ਐਕਸਟਰਾ ਚੀਜ਼ ਹੈ? ਐਕਚੁਅਲੀ ਕੁਰਾਨ ਦੇ ਵਿੱਚ ਤਾਂ ਨਹੀਂ ਹੋਏਗਾ ਕਿ ਹੱਜ ਕਰੋ? ਨਹੀਂ, ਉਹ ਤੇ ਹੈ। ਜਿਹੜੇ ਇਸਲਾਮ ਦੇ 5 ਫਰਜ਼ ਨੇ ਨਾ, ਅੱਛਾ, ਡਿਊਟੀਜ਼, ਉਹ ਕੁਰਾਨ ਦੇ ਵਿੱਚ ਨੇ। ਜਿਹੜੇ ਕੁਰਾਨ ਦੇ ਵਿੱਚ ਨਹੀਂ ਹੈ ਤੇ ਉਹ ਪ੍ਰੈਕਟਿਸ ਕੀਤੀ ਜਾਂਦੀ ਹੈ, ਉਹ ਜਾਂ ਤੇ ਉਹਨੂੰ ਕਹਿੰਦੇ ਨੇ ਸੁਨਨਤ। ਸੁਨਨਤ ਦਾ ਮਤਲਬ ਹੈ ਕਿ ਜਿਹੜੀ ਅੱਲਾ ਨੇ ਤੇ ਨਹੀਂ ਕਿਹਾ, ਲੇਕਿਨ ਰਸੂਲ ਪ੍ਰੋਫਿਟ ਜਿਹੜੇ ਨੇ ਉਹ ਕਰਦੇ ਸਨ, ਇਸ ਲਈ ਕਰੋ ਉਹਨੂੰ। ਅੱਛਾ, ਸੈਕੰਡ ਲਾਈਨ ਹੋ ਗਈ। ਸਰ ਜੀ ਜਿਹੜੀ ਡਾਕਟਰ ਸਾਹਿਬ ਇਹ ਜਿਹੜੀ ਰਿਚੁਅਲਸ ਨੇ, ਜਿਸ ਤਰ੍ਹਾਂ ਉਹਨੇ ਨਾਲ ਹੱਕ ਕਿਹਾ ਸੀ, ਇਹ ਰਿਚੁਅਲਸ ਇਨਸਾਨ ਦੇ ਅੰਦਰ ਖੁਦਾ ਕਿਉਂ ਬਣਾ ਦਿੰਦੀ ਹੈ? ਕਿਉਂ ਐਸਾ ਹੁੰਦਾ ਹੈ ਕਿ ਰਿਚੁਅਲਸ ਜ਼ਿਆਦਾ ਬਣਾਉਂਦੀ ਹੈ, ਬੰਦਾ ਖੁਦ ਬਣਾ ਲੈਂਦਾ ਕਿ ਖੁਦ ਹੀ ਸਮਝਣਾ ਸ਼ੁਰੂ ਕਰ ਦਿੰਦਾ ਕਿ ਮੈਂ ਹੀ ਸਿਰਜਣਹਾਰ ਹਾਂ, ਮੈਂ ਹੀ ਦੇਵਤਾ, ਮੈਂ ਹੀ ਸਾਰਾ ਕੁਝ। ਉਹ ਰਿਚੁਅਲਸ ਉਹਦੇ ਤੇ ਇੰਪੈਕਟ ਕਰ ਦਿੰਦੀਆਂ ਜਾਂ ਕੋਈ ਕੀ ਐਸਾ ਹੁੰਦਾ? ਰਿਚੁਅਲਸ ਤੇ ਵਕਤ ਦੇ ਨਾਲ ਬਣਦੀਆਂ ਨੇ ਨਾ, ਉਹਨਾਂ ਦੀ ਹਰ ਰਿਚੁਅਲ ਦੀ ਇੱਕ ਬੈਕਗਰਾਉਂਡ ਹੁੰਦੀ ਹੈ ਕਿ ਉਹ ਕਿਉਂ ਉਹ ਰਿਚੁਅਲ ਬਣੀ। ਸ਼ੁਰੂ ਦੇ ਵਿੱਚ ਜਿਹੜੀ ਪ੍ਰਿਮਿਟਿਵ ਪੀਰੀਅਡ ਹੈ, ਉਹਦੇ ਵਿੱਚ ਤੇ ਉਸ ਤਰ੍ਹਾਂ ਦਾ ਕੰਮ ਕਰਨ ਦੇ ਵਿੱਚ ਕੋਈ ਲੋਕਾਂ ਦਾ ਈਮਾਨ ਯਕੀਨ ਹੁੰਦਾ ਹੈ, ਲੇਕਿਨ ਫਿਰ ਹੌਲੀ ਹੌਲੀ ਉਹ ਇਮਾਨ ਯਕੀਨ ਤੇ ਪਿੱਛੇ ਰਹਿ ਜਾਂਦਾ ਹੈ, ਤੇ ਉਹ ਰਿਚੁਅਲ ਕਰਨਾ ਜਿਹੜਾ ਉਹ ਹੀ ਬਸ ਬਾਕੀ ਰਹਿ ਜਾਂਦਾ ਹੈ। ਪਰ ਸਰ ਇਹਦੇ ਨਾਲ ਹੀ ਜਿਹੜੀ ਹੈਗੀ ਹੈ ਕੈਪੀਟਲਿਸਟਿਕ ਤੇ ਕਲਾਸ ਦੀ ਸੋਸਾਇਟੀ ਆ, ਉਹਦੇ ਵਿੱਚ ਰਿਚੁਅਲ ਉਂਝ ਦਾ ਉਂਝ ਹੀ ਹੈ ਸਰ। ਇਹਦੀ ਜਿਹੜੀ ਅੱਜ ਦੀ ਜਿਹੜੀ ਕੈਪੀਟਲਿਸਟਿਕ ਸੋਸਾਇਟੀ ਹੈ ਤੇ ਕਲਾਸ ਦੇ ਵਿੱਚ ਜਿਹੜੀ ਵੰਡੀ ਹੋਈ ਹੈ, ਜਿਹੜੀ ਕਲਾਸਿਸ ਹੈ, ਰਿਚੁਅਲ ਅੱਜ ਦੇ ਵਿੱਚ ਹੀ ਉਂਝ ਦਾ ਉਂਝ ਹੀ ਹੈ ਸਰ। ਜਿੱਦਾਂ ਇਹ ਪੌੜੀ ਦੀ ਇਹਦੇ ਨਾਲ ਕਿੱਦਾਂ ਹੋ ਸਕਦੀ ਰੈਲੇਵੈਂਸ, ਕਿਸ ਤਰੀਕੇ ਨਾਲ ਇਹਨੂੰ ਵੇਖ ਸਕਦੇ ਆ? ਕਿਉਂਕਿ ਉਹ ਤਾਂ ਉਸ ਵੇਲੇ ਪਰਟੀਕੂਲਰ ਧਰਮ ਦੇ ਜਾਂ ਇੱਕ ਦੇ ਰਿਲੀਜਨ ਦੇ ਜਿਹੜੇ ਹੈਗੇ ਰਿਚੁਅਲ ਆ, ਉਹਨਾਂ ਨੂੰ ਕਾਊਂਟਰ ਕਰ ਰਿਹਾ ਜਾਂ ਉਹਨਾਂ ਦਾ ਐਂਟੀਥੀਸਿਸ ਦੇ ਰਿਹਾ, ਮਤਲਬ ਅੱਜ ਇਹ ਕਿੱਦਾਂ ਰੈਲੇਵੈਂਟ ਹੈਗੀ? ਜਿਹੜਾ ਕੱਲ ਕ੍ਰਿਸਮਸ ਮਨਾਇਆ ਜਾ ਰਿਹਾ ਹੈ, ਉਹ ਰਿਚੁਅਲ ਹੀ ਹੈ ਨਾ। ਹਾਂਜੀ, ਤੇ ਰਿਚੁਅਲ ਮਨਾਈ ਤੇ ਜਾ ਰਹੀ ਹੈ ਨਾ। ਅੱਜ ਸਾਰੀ ਰਾਤ ਟੀਵੀ ਦੇ ਉੱਤੇ ਜਿਹੜਾ ਹੈਗਾ, ਟੀਵੀ ਦੇ ਉੱਤੇ ਆਪਣਾ ਉਹ ਬਾਬੇ ਨੇ ਆਉਣਾ ਤੇ ਉਹਨੇ ਬੱਚਿਆਂ ਲਈ ਚੀਜ਼ਾਂ ਲਿਆਉਣੀਆਂ ਨੇ ਤੇ ਵਗੈਰਾ ਵਗੈਰਾ, ਰਥ ਤੇ ਚੜ੍ਹ ਕੇ ਆਉਣਾ ਹੈ। ਤੇ ਮਤਲਬ ਇਹ ਹੈ ਕਿ ਅਜੇ ਇਸ ਜਿਹੜੀ ਬਹੁਤ ਕੰਜ਼ਰਵੇਟਿਵ ਕ੍ਰਿਸਚੀਅਨਸ ਨੇ, ਉਹ ਤੇ ਉਸ ਗੱਲ ਨੂੰ ਮੰਨਦੇ ਨੇ ਨਾ ਕਿ ਇੰਜ ਹੁੰਦਾ ਹੈ। ਮਤਲਬ ਕਹਿੰਦਾ ਸਰ ਵੀ ਬਾਬਾ 15ਵੀਂ ਸਦੀ ਚ ਕਹਿ ਰਿਹਾ ਸੀ ਤੇ ਅਜੇ ਵੀ ਸੋਸਾਇਟੀ ਉੱਥੇ ਹੀ ਹੈ, ਚਾਹੇ ਜਿਹੜੀ ਮਰਜ਼ੀ ਹੋਵੇਗਾ, ਚਾਹੇ ਕੈਪੀਟਲਿਸਟਿਕ ਸੋਸਾਇਟੀ। ਇਹ ਹੁਣ ਇੱਕ ਆਪਣੇ ਤੌਰ ਦੇ ਉੱਤੇ ਤੁਹਾਡੀ ਜਿਹੜੀ ਤੁਹਾਨੂੰ ਸਰਚ ਕਰਨੀ ਚਾਹੀਦੀ ਹੈ ਕਿ ਜਿਹੜਾ ਮਾਡਰਨ ਪੀਰੀਅਡ ਹੈ, ਉਹਦੇ ਵਿੱਚ ਰਿਚੁਅਲਿਜ਼ਮ ਕੀ ਹੈਗੀ ਹੈ, ਉਹਦੇ ਵਿੱਚ ਰਿਚੁਅਲ ਕਿਵੇਂ ਬਣੇ ਨੇ ਔਰ ਉਹ ਪਹਿਲੇ ਨਾਲੋਂ ਕਿਵੇਂ ਵੱਖਰੇ ਨੇ। ਹੁਣ ਇਹ ਜਿਹੜੀ ਆਪਣਾ
ਮਿਸਾਲ ਦੇ ਤੌਰ ਦੇ ਉੱਤੇ ਇਹ ਜਿਹੜੀ ਵੈਲੈਂਟਾਈਨ ਡੇ ਹੈ ਮਨਾਉਣਾ, ਹਾਲੋਵੀਨ ਮਨਾਉਣਾ, ਇਹ ਸਾਰੇ ਕੁਝ ਮਨਾਉਣਾ ਰਿਚੁਅਲਸ ਹੀ ਨੇ ਨਾ। ਇਹਦੇ ਚ ਕਮਰਸ ਵੀ ਸਰ ਬਹੁਤ ਫਿਰ ਭਾਰੀ ਹੋ ਜਾਂਦਾ ਨਾਲ ਦੀ ਨਾਲ ਜੀ। ਕਮਰਸ ਵਾਲਾ ਐਂਗਲ ਵੀ ਵਿੱਚ ਆ ਜਾਂਦਾ ਨਾ, ਵਿੱਚ ਭਾਰੀ ਹੋ ਜਾਂਦਾ ਇਹਨਾਂ ਚ, ਇਹਨੂੰ ਪਪੂਲਰ ਕਰਨ ਚ ਕਮਰਸ਼ੀਅਲ ਵਾਲਾ। ਆਹੋ 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 ਸਹੀ ਹੈ। ਉਹ ਉਹਦੇ ਦੂਸਰੇ ਐਸਪੈਕਟ ਨੇ ਕਿ ਬਈ ਉਹਨੂੰ ਫਿਰ ਦੇਖੋ ਜੀ, ਜਿਹੜਾ ਵਪਾਰੀ ਹੈ, ਕਮਰਸ਼ੀਅਲ ਆਦਮੀ ਹੈ, ਉਹਨੂੰ ਤੇ ਕੋਈ ਵੀ ਸ਼ੈ ਲੱਭ ਜਾਵੇ ਕਮਰਸ਼ੀਅਲਾਈਜ਼ ਕਰਨ ਲਈ ਤੇ ਉਹ ਉਹਨੂੰ ਕਰ ਦਿੰਦਾ ਹੈ, ਭਾਵੇਂ ਉਹ ਮਜ਼ਹਬੀ ਹੋਵੇ ਤੇ ਭਾਵੇਂ ਉਹ ਨਾ ਮਜ਼ਹਬੀ ਹੋਵੇ। ਉਹਦਾ ਤੇ ਕੰਮ ਉਹਨੂੰ ਕਮਰਸ਼ੀਅਲਾਈਜ਼ ਕਰਨਾ ਹੈ। ਜਿਵੇਂ ਧਾਰਮਿਕ ਜਗ੍ਹਾ ਦੇ ਲੋਕਾਂ ਨੂੰ ਜਿਵੇਂ ਬਨਾਰਸ ਕੇ ਠੱਗ ਕਿਹਾ ਜਾਂਦਾ, ਕਿਉਂਕਿ ਉੱਥੇ ਫਿਰ ਲੋਕ ਤਾਂ ਹੋਰ ਭਾਵਨਾ ਨਾਲ ਜਾਂਦੇ ਆ, ਉੱਥੇ ਦੇ ਜਿਹੜੇ ਲੋਕ ਨੇ ਫਿਰ ਠੱਗ ਲੈਂਦੇ ਨੇ ਉਹਨਾਂ ਨੂੰ ਐਕਚੁਅਲੀ। ਨਹੀਂ, ਉਹ ਜਿਹੜੇ ਜਿੱਥੇ ਵੀ ਮੇਲਾ ਲੱਗਦਾ ਸੀ ਨਾ, ਆਹੋ, ਜਿੱਥੇ ਵੀ ਲੋਕੀ ਜਮਾ ਹੁੰਦੇ ਸਨ, ਇਹ ਜਿਹੜੇ ਠੱਗ ਵੀ ਉੱਥੇ ਜਮਾ ਹੁੰਦੇ ਸਨ, ਕਿਉਂਕਿ ਬਹੁਤ ਸਾਰੇ ਲੋਕੀ ਹੋਣਗੇ ਤੇ ਠੱਗੀ ਹੋਏਗੀ ਨਾ। ਹਾਂਜੀ ਹਾਂਜੀ, ਉੱਥੇ ਸਰ ਮੇਲਾ ਕੱਲੇ ਬੰਦੇ ਨੂੰ ਕਿਵੇਂ ਠੱਗਣਾ ਹੈ? ਸਰ ਇਹ ਪੌੜੀ ਦੀ ਜਿਹੜੀ ਥਰਡ ਲਾਈਨ ਹੈ, ਜੇਤੀ ਸਿਰਠ ਉਪਾਈ ਵੇਖਾਂ, ਇਹਦਾ ਮਤਲਬ ਹੈ ਕਿ ਜਿੰਨੀ ਸ੍ਰਿਸ਼ਟੀ ਉਪਾਈ, ਮਤਲਬ ਜਿੰਨੀ ਸ੍ਰਿਸ਼ਟੀ ਵੇਖੀ ਜਾਈ ਹੈ ਉੱਪਰੋਂ ਵਿਣ ਕਰਮਾ ਕੇ ਮਿਲੇ ਲਈ, ਕਿ ਬਿਨ ਕਰਮਾ ਤੋਂ ਕੁਝ ਨਹੀਂ ਮਿਲਦਾ ਹੈਗਾ। ਇਹ ਤੀਜੀ ਤੇ ਚੌਥੀ ਲਾਈਨ ਦਾ ਇਹੀ ਇੰਟਰਪ੍ਰੀਟੇਸ਼ਨ ਹੈ। ਹਾਂਜੀ, ਕਿ ਮਤਲਬ ਜੇ ਤੁਸੀਂ ਜਿਹੜੀ ਸਰਜਣਾ ਹੈ ਉਹਨੂੰ ਵੇਖੋ, ਔਰ ਸਰਜਣਾ ਕਿਵੇਂ ਹੋ ਰਹੀ ਹੈ, ਕਿਵੇਂ ਕੀਤੀ ਜਾ ਰਹੀ ਹੈ, ਅਗਰ ਉਹਨੂੰ ਤੁਸੀਂ ਵੇਖੋ ਤੇ ਉਹ ਤੁਹਾਨੂੰ ਪਤਾ ਲੱਗਦਾ ਹੈ ਕਿ ਬਿਨ ਕਰਮਾ ਕੁਛ ਮਿਲਦਾ ਨਹੀਂ ਹੈ। ਤੇ ਸਰ ਪੰਜਵੀਂ ਤੇ ਛੇਵੀਂ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ, ਇਹਦਾ ਮਤਲਬ ਹੈ ਕਿ ਰੀਅਲ ਵੈਲਥ ਜਿਹੜੀ ਹੈ ਤੁਹਾਡੇ ਅੰਦਰ ਲਾਈ ਕਰਦੀ ਹੈ, ਪਰ ਉਹਦੇ ਵਾਸਤੇ ਤੁਸੀਂ ਗੁਰ ਦੀ ਸਿੱਖਿਆ ਲਓ। ਐਕਚੁਅਲੀ ਸਿੱਖਿਆ ਲਓ, ਔਰ ਸਿੱਖਿਆ ਜਿਹੜੀ ਹੈ ਉਹਦਾ ਵੀ ਇਸ਼ਾਰਾ ਇਸ ਤੋਂ ਪਹਿਲੀ ਲਾਈਨ ਵਿੱਚ ਦਿੱਤਾ ਜਾ ਚੁੱਕਾ ਹੈ। ਅੱਛਾ ਜੀ। ਤੇ ਗੁਰਾਂ ਇੱਕ ਦੇ ਬਜਾਈ, ਮਤਲਬ ਗੁਰਾਂ ਨੇ, ਇਹਦਾ ਕੀ ਮਤਲਬ ਗੁਰਾਂ ਇੱਕ ਦੇ ਬਜਾਈ? ਯਾਨੀ ਜਿਹੜਾ ਚਾਨਣ ਦੇਣ ਵਾਲਾ ਸੀ, ਉਹਨੇ ਇੱਕ ਗੱਲ ਜਿਹੜੀ ਹੈ ਉਹ ਸਮਝਾ ਦਿੱਤੀ ਹੈ। ਅੱਛਾ, ਠੀਕ ਸਾਨੂੰ, ਔਰ ਉਸ ਗੱਲ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਸਭਨਾ ਜੀਆ ਕਾ ਇੱਕ ਦਾਤਾ, ਕਿ ਸਭ ਜਿਹੜੇ ਇਨਸਾਨ ਨੇ ਉਹ ਬਰਾਬਰ ਨੇ। ਇਹ ਗੱਲ ਨਹੀਂ ਭੁੱਲਣੀ ਚਾਹੀਦੀ। ਬਾਕੀ ਗੱਲਾਂ ਸਾਰੀਆਂ ਜਿਹੜੀਆਂ ਨੇ ਉਹਦੇ ਤੋਂ ਅੱਗੇ ਜਿੰਨੀਆਂ ਵੀ ਗੱਲਾਂ ਤੁਸੀਂ ਮਰਜ਼ੀ ਬਣਾ ਲਓ, ਲੇਕਿਨ ਇਹ ਗੱਲ ਮੁੱਢਲੀ ਨਹੀਂ ਭੁੱਲਣੀ ਚਾਹੀਦੀ। ਠੀਕ ਹੈ ਸਰ। ਡਾਕਟਰ ਸਾਹਿਬ, ਕੁਝ ਰਿਚੁਅਲਸ ਦੇ ਅੰਦਰ ਤੁਹਾਨੂੰ ਲੱਗਦਾ ਹੈ ਵੀ ਕਿਸੇ ਟਾਈਮ ਤੇ ਜਦੋਂ ਸਟਾਰਟ ਹੁੰਦੇ ਆ ਉਹਦੀ ਕੋਈ ਲੌਜੀਕਲ ਰੀਜ਼ਨਿੰਗ ਰਹੀ ਹੁੰਦੀ ਹੈ ਤੇ ਬਾਅਦ ਚੋਂ ਰਿਚੁਅਲ ਬਣ ਕੇ ਰਹਿ ਜਾਂਦੇ ਆ, ਜਾਂ ਯੂ ਥਿੰਕ ਕਿ ਉਹ ਹਮੇਸ਼ਾ ਰਿਚੁਅਲ ਹੀ ਹੁੰਦੇ ਆ? ਨਹੀਂ, ਸ਼ੁਰੂ ਵਿੱਚ ਰਿਚੁਅਲ ਨਹੀਂ ਹੁੰਦੇ। ਸ਼ੁਰੂ ਦੇ ਵਿੱਚ ਉਹ ਮਤਲਬ ਹੁੰਦੇ ਤੇ ਰਿਚੁਅਲ ਹੁੰਦੀ ਤੇ ਉਹ ਹੁੰਦਾ ਤੇ ਉਹ ਇੱਕ ਬੇਮਾਨੀ ਅਮਲੀ ਹੈ, ਮੀਨਿੰਗਲੈਸ ਅਮਲੀ ਹੁੰਦਾ ਹੈ, ਲੇਕਿਨ ਉਹਦੇ ਉੱਤੇ ਈਮਾਨ ਹੁੰਦਾ ਲੋਕਾਂ ਦਾ। ਰਾਈਟ। ਲੇਕਿਨ ਹੌਲੀ ਹੌਲੀ ਉਹ ਈਮਾਨ ਮੁੱਕ ਜਾਂਦਾ ਹੈ, ਲੇਕਿਨ ਉਹ ਕੰਮ ਨੂੰ ਉਂਝ ਹੀ ਕਰਦੇ ਰਹਿੰਦੇ ਨੇ, ਬਸ ਉਹ ਫਾਰਮੈਲਿਟੀ ਬਣ ਕੇ ਰਹਿ ਜਾਂਦਾ ਉਹ। ਸਰ ਆ ਜਿਹੜਾ ਨਾਰਥ ਇੰਡੀਆ 'ਚ ਮੈਰਿਜ ਹੁੰਦੀ ਹੈ, ਇਹ ਫੁੱਲ ਆਫ ਰਿਚੁਅਲਸ ਨੇ। ਲਾੜੇ ਦਾ ਘੋੜੀ ਚੜਨਾ, ਭਾਬੀਆਂ ਦਾ ਉਹ ਪਾਣਾ ਸੁਰਮਾ ਜਾਂ ਪਾਣੀ ਪੀਣਾ, ਕਈ ਤਰ੍ਹਾਂ ਦੇ ਫੁੱਲ ਆਫ ਰਿਚੁਅਲਸ ਨੇ। ਜ਼ਰੂਰੀ ਤਾਂ ਨਹੀਂ ਧਰਮ ਦੇ ਸਵੇਰ 'ਚ ਹੁੰਦੇ ਨੇ। ਨਹੀਂ, ਮੈਂ ਕਿਹੜਾ ਕਹਿ ਰਿਹਾ ਕਿ ਸਿਰਫ ਧਰਮ 'ਚ ਹੀ ਹੁੰਦੇ ਨੇ ਜਿਹੜੇ ਨੇ, ਉਹ ਤੇ ਪੂਰੀ ਉਹ ਸੋਸ਼ਲ ਫਿਨੋਮੀਨਾ ਹੈ ਨਾ। ਹਾਂ, ਲੇਕਿਨ ਇੱਥੇ ਤੇ ਗੱਲ ਇਹ ਹੋ ਰਹੀ ਹੈ ਕਿ ਜੇ ਤੁਸੀਂ ਧਰਮ ਦੇ, ਜੇ ਤੁਸੀਂ ਧਰਮੀ ਹੋ ਔਰ ਤੁਸੀਂ
ਧਰਮੀ ਤਰੀਕੇ ਦੇ ਨਾਲ ਤੁਸੀਂ ਉਸ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤੇ ਫਿਰ ਇਹ ਇਸ ਤਰ੍ਹਾਂ ਨਹੀਂ ਹੋ ਸਕਦੀ, ਇਹ ਇਸ ਤਰ੍ਹਾਂ ਹੋ ਸਕਦੀ ਹੈ। ਹਾਂਜੀ ਨਹੀਂ ਸਰ, ਮੈਂ ਤਾਂ ਬੇਸਿਕਲੀ ਇਹ ਕਹਿ ਰਿਹਾ ਕਿ ਕਈ ਵਾਰੀ ਰਿਚੁਅਲ ਜ਼ਰੂਰੀ ਨਹੀਂ ਫਜ਼ੂਲ ਹੀ ਹੋਣ। ਐਕਚੁਅਲੀ ਮੇਰਾ ਤਾਂ ਪੁਆਇੰਟ ਇਹ ਸੀਗਾ ਐਕਚੁਅਲੀ ਇਸ ਪੌੜੀ ਦੇ ਸੈਂਸ ਚ ਨਹੀਂ, ਵੀ ਜਨਰਲ ਗੱਲ ਕਰ ਰਿਹਾ ਹੈ। ਇਹ ਇੱਕ ਵੱਖਰੀ ਬਹਿਸ ਹੈ, ਕਿਹੜੀ ਰਿਚੁਅਲ ਕਿਵੇਂ ਸ਼ੁਰੂ ਹੋਈ, ਔਰ ਉਹ ਮਤਲਬ ਇਹ ਹੈ ਕਿ ਉਹਦਾ ਕਿੰਨਾ ਫਾਇਦਾ ਹੈ, ਕਿੰਨਾ ਨੁਕਸਾਨ ਹੈ। ਸਰ ਜੀ ਸੋਸ਼ਲ ਜਿਹੜੀ ਵੈਲਿਊ ਹੈ ਇਹਦੀ ਰਿਚੁਅਲਸ ਦੀ, ਉਹ ਤੇ ਠੀਕ ਸਮਝ ਆਉਂਦੀ ਹੈ ਕਿ ਚਲੋ ਇੱਕ ਚੱਲ ਰਿਹਾ ਮੁਆਸ਼ਰੇ 'ਚ। ਜਿਹੜੀ ਰਿਲੀਜੀਅਸ ਰਿਚੁਅਲਸ ਨੇ ਉਹ ਕਿਸੇ ਇੰਡੀਵਿਜੂਅਲ ਨੂੰ ਦੂਸਰਿਆਂ ਨਾਲੋਂ ਬਿਹਤਰ ਤੇ ਨਹੀਂ ਕਰ ਸਕਦੀਆਂ ਨਾ, ਕਿ ਵੀ ਉਹ ਸਮਝੇ ਕਿ ਮੈਂ ਰਿਚੁਅਲਸ ਦੀ ਬੁਨਿਆਦ ਤੇ ਜਿਹੜੇ ਸਿਰਜਣਹਾਰ ਨੇ ਸਾਰੇ ਲੋਕ ਬਣਾਏ ਨੇ, ਉਹਦੀ ਨਿਸਬਤ ਮੈਂ ਹੁਣ ਰਿਚੁਅਲ ਕਰਨ ਦੀ ਵਜ੍ਹਾ ਨਾਲ ਬਿਹਤਰ ਹੋ ਗਈ। ਇਹੀ ਗੁਰੂ ਨਾਨਕ ਸਾਹਿਬ ਇਹੀ ਕਹਿੰਦੇ ਨੇ, ਬੁੱਲੇ ਸ਼ਾਹ ਵੀ ਇਹੀ ਕਹਿੰਦੇ ਨੇ ਕਿ ਤੁਸੀਂ ਜੋ ਮਰਜ਼ੀ ਕਰੋ, ਲੇਕਿਨ ਤੁਹਾਡਾ ਜਿਹੜਾ ਨਾ ਕਰਮਾ ਜਿਹੜਾ ਉਹ ਠੀਕ ਹੋਣਾ ਚਾਹੀਦਾ। ਇਹੀ ਗੱਲ। ਆਹੋ, ਲੇਕਿਨ ਜਿਹੜੀਆਂ ਸੋਸ਼ਲ ਰਿਚੁਅਲਸ ਨੇ ਉਹਨਾਂ ਵਿੱਚ ਵੀ ਤੇ ਤੁਸੀਂ ਇੱਕ ਦੂਜੇ ਤੋਂ ਆਪਣੇ ਆਪ ਨੂੰ ਬਿਹਤਰ ਸਾਬਤ ਕਰਨਾ ਚਾਹੁੰਦੇ ਹੋ ਨਾ। ਮਤਲਬ ਇਹ ਹੈ ਕਿ ਫਰਜ਼ ਕਰੋ ਜਹੇਜ਼ ਦੇਣ ਦੀ ਰਸਮ ਹੈ, ਦਾਜ ਦੇਣ ਦੀ ਰਸਮ ਹੈ, ਠੀਕ ਹੈ ਨਾ। ਤੇ ਹੁਣ ਜਿਹੜਾ ਤਗੜਾ ਬੰਦਾ ਹੈ ਉਹ ਤੇ ਸੋਨਾ ਤੇ ਮੱਝਾਂ ਤੇ ਗਾਵਾਂ ਦੇ ਸਕਦਾ ਹੈ, ਤੇ ਜਿਹੜਾ ਮਾੜਾ ਬੰਦਾ ਹੈ ਉਹ ਤੇ ਵਿਚਾਰਾ ਕੱਪੜੇ ਵੀ ਨਹੀਂ ਦੇ ਸਕਦਾ। ਸੋ ਉਹ ਜਿਹੜੀਆਂ ਸੋਸ਼ਲ ਰਿਚੁਅਲਸ ਨੇ ਉਹ ਵੀ ਇੱਕ ਦੂਜੇ ਤੋਂ ਆਪਣੇ ਆਪ ਨੂੰ ਡਿਸਟਿੰਗੁਇਸ਼ ਕਰਨ ਲਈ ਬਣਾਈਆਂ ਗਈਆਂ ਨੇ ਨਾ। ਡਾਕਟਰ ਸਾਹਿਬ ਅਸੀਂ ਲਾਅ 'ਚ ਪੜ੍ਹਨੇ ਆ ਕਸਟਮ, ਸੋਸ਼ਲ ਬਿਹੇਵੀਅਰਸ ਤੇ ਟ੍ਰੈਡੀਸ਼ਨਸ, ਤੇ ਉਹਦੀ ਡੈਫੀਨੇਸ਼ਨ ਉਹ ਸਾਨੂੰ ਇਹ ਦੱਸਦੇ ਨੇ ਕਿ ਇਹ ਉਹ ਪੈਟਰਨਸ ਆਫ ਬਿਹੇਵੀਅਰ ਨੇ ਜਿਹੜੇ ਕਿ ਉਹ ਸ਼ੁਰੂ ਹੋਏ ਸਨ, ਕਿ ਅਸੀਂ ਦੱਸ ਨਹੀਂ ਸਕਦੇ ਕਿ ਉਹਦੀ ਲਾਈਫ ਕੀ ਹੈ, ਉਹਦੀ ਸਟਾਰਟਿੰਗ ਪੁਆਇੰਟ ਕੀ ਹੈ। ਐਂਡ ਦੇ ਆਰ ਯੂਜੂਅਲੀ ਰੈਫਰਡ ਟੂ ਐਜ਼ ਟਾਈਮ ਇਮੈਮੋਰੀਅਲ, ਕਿ ਦੇ ਬਿਗੇਨ ਟਾਈਮ ਇਮੈਮੋਰੀਅਲ। ਕਿਉਂਕਿ ਉਹਨਾਂ ਦੀ ਲਾਈਫ ਔਰ ਪ੍ਰੈਕਟਿਸ ਆਫ ਰੈਪੀਟੇਸ਼ਨ ਇਨ ਸੋਸਾਇਟੀਜ਼ ਇੰਨੀ ਜ਼ਿਆਦਾ ਪੁਰਾਣੀ ਹੋ ਚੁੱਕੀ ਹੈ ਕਿ ਉਹ ਗਲਤ ਵੀ ਸਨ, ਤੇ ਵਕਤ ਦੇ ਨਾਲ ਨਾਲ ਉਹ ਐਕਸੈਪਟੇਬਿਲਿਟੀ ਉਹਨਾਂ 'ਚ ਆ ਗਈ ਸੋਸਾਇਟੀ 'ਚ, ਤੇ ਉਹ ਸਹੀ ਮੰਨੇਗੇ। ਔਰ ਗਲਤ ਜਲ ਜਦੋਂ ਸਹੀ ਮੰਨੀ ਜਾਵੇ ਉਹਨੂੰ ਫਿਰ ਰਿਵਰਸ ਕਰਨਾ ਵੈਸੇ ਬੜਾ ਮੁਸ਼ਕਿਲ ਹੋ ਜਾਂਦਾ ਸੋਸਾਇਟੀ 'ਚ। ਹਾਂ, ਲੇਕਿਨ ਇਹ ਹੈ ਕਿ ਜਿਹੜੀ ਲੋਕਾਂ ਦੀ ਸੋਚ ਵਿੱਚ ਤਬਦੀਲੀ ਲਿਆਉਣੀ ਹੁੰਦੀ ਹੈ, ਜਿਹੜੇ ਜ਼ਿਹਨੀ ਇਨਕਲਾਬ ਆਉਂਦਾ ਹੈ, ਉਹ ਤੇ ਉਹਨਾਂ ਰਿਚੁਅਲਸ ਨੂੰ ਚੈਲੰਜ ਕਰਕੇ ਹੀ ਆਉਂਦਾ ਹੈ ਨਾ। ਬਿਲਕੁਲ ਠੀਕ। ਔਰ ਜਿਹੜੇ ਉਹ ਚੈਲੰਜ ਲਿਆਉਣ ਦੀ ਕੋਸ਼ਿਸ਼ ਵੀ ਕਰ ਹੁੰਦੇ ਨੇ, ਰੈਵੋਲੂਸ਼ਨ, ਉਹ ਵਿਚਾਰੇ ਜਿਹੜੇ ਨੇ ਸਟਰਗਲ ਹੀ ਕਰਦੇ ਰਹਿੰਦੇ ਨੇ ਜ਼ਿਆਦਾਤਰ। ਹਾਂਜੀ ਸਹੀ ਸਭ ਮੇਰੇ ਖਿਆਲ 'ਚ ਗੁਰੂ ਨਾਨਕ ਜੀ ਵੀ ਇੱਥੇ ਇਹੋ ਹੀ ਕਰ ਰਹੇ ਨਾ, ਤੇ ਬਿਲਕੁਲ 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 ਸਹੀ, ਬਿਲਕੁਲ ਠੀਕ। ਅੱਛਾ ਜੀ, ਮੇਰਾ ਖਿਆਲ ਹੈ ਕਾਫੀ ਹੋ ਗਿਆ। ਹਾਂਜੀ ਡਾਕਟਰ ਸਾਹਿਬ। ਜੀ ਡਾਕਟਰ ਸਾਹਿਬ, ਥੈਂਕ ਯੂ ਡਾਕਟਰ ਸਾਹਿਬ। ਬਹੁਤ ਸੋਹਣਾ ਜੀ। ਔਰ ਕਾਫੀ ਰਿਕਾਰਡਿੰਗ ਬੰਦ ਡਾਕਟਰ ਕਰ ਦਿੰਦੇ ਆ। ਇਹ ਪੌੜੀ ਨੰਬਰ ਕਿੰਨੀ ਪੌੜੀ ਸੀ ਇਧਰ ਆਪ ਮੇਰੇ ਦੱਸ ਦਿਓ, ਤਾਂ ਕਿ ਮੈਂ ਉਹਨੂੰ ਕਰੈਕਟਲੀ ਸਬਜੈਕਟ ਦੇ ਪਾ ਦਿਆਂ YouTube ਤੇ। 6 ਨੰਬਰ ਹੈ। 6 ਨੰਬਰ, ਠੀਕ, ਥੈਂਕ ਯੂ। ਓਕੇ ਲਓ ਜੀ। ਓਕੇ ਜੀ, ਰੱਬ ਰੱਖਾ।